ਤੁਸੀਂ ਚੰਦਨ ਸਿੰਘ ਦੇ ਘਰ ਵੇਖਣਾ ਹੈ ਜਾਂ ਉਹਨਾਂ ਦਾ ਡੇਰਾ ਵੇਖਣਾ, ਕੀ ਵੇਖਣਾ ਚਾਹੁੰਦੇ ਹੋ? ਨਾਲ ਦੇਖਣਾ ਹੈ ਆਪਣੇ ਜ਼ੈਲਦਾਰ ਦੀ ਕਬਰ, ਇੱਥੇ ਸਮਾਧ ਕੋਈ ਉਹਨਾਂ ਦੀ, ਮੜੀਆਂ, ਗੁਰਦੁਆਰਾ ਇੱਕੋ ਹੀ ਸੀ ਪਿੰਡ 'ਚ, ਵੱਡਾ ਗੁਰਦੁਆਰਾ ਉਹ ਹੀ ਸੀ, ਨਾਲ ਜੰਝ ਘਰ ਵੀ ਸੀ ਉਹਨਾਂ। ਖੂਹੀ ਦੀ ਪਾਣੀ ਦਾ ਕੀ ਚੱਕਰ ਸੀ? ਖੂਹੀ ਦੀ ਪਾਣੀ ਦਾ ਚੱਕਰ ਸੱਚ ਹੈ ਕਿ ਮੂਰਾਜ ਸਾਹਿਬ ਜਿਹੜੇ ਸਨ, ਗਵਰਨਮੈਂਟ ਗਰਲਸ ਹਾਈ ਸਕੂਲ ਭੋਪਾਲ ਵਾਲਾ ਇਫਰਾਹੀਮ ਮੈਮੋਰੀਅਲ ਚਰਚ, ਇਹ ਜਿਹੜਾ ਨਾ ਜੀ ਇਹ ਚਰਚ ਇਹ ਸਾਈਆਂ ਦੀ ਬਸਤੀ ਹੈ। ਇਹ ਹੈਗੀ ਬਿਲਕੁਲ ਜਨੂਬ ਸਾਈਡ 'ਤੇ, ਨਾਲ ਹੀ ਗੋੜ ਦਾ ਦਰਖਤ ਵੀ ਪੁਰਾਣਾ, ਤੇ ਇਹ ਜਿਹੜਾ ਗਿਰਜਾ ਘਰ ਹੈ ਕ੍ਰਿਸਚਨ ਦਾ, ਉਹਨਾਂ ਦੀ ਆਬਾਦਗਾਹ ਵੀ ਪੁਰਾਣੀ। ਚੰਨਨ ਸਿੰਘ ਨੇ ਇਸ ਆਪਣਾ ਨਾਲੇ ਦਾ ਜ਼ਿਕਰ ਕੀਤਾ ਕਿ ਅਸੀਂ ਇੱਥੇ ਨਾਲੇ ਦਾ ਜੀ, ਇਹ ਨਦੀ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਇੱਥੇ ਨਹਾਉਂਦੇ ਹੁੰਦੇ ਸਾਂ। ਹਾਂ, ਇੱਥੇ ਹੁਣ ਸੀਵਰੇਜ ਸਿਸਟਮ ਸਾਰਾ ਇਹਦੇ ਸੁੱਟੇ ਆ, ਨਦੀ ਬੜਾ ਸਾਫ਼ ਪਾਣੀ ਹੁੰਦਾ, ਲੋਕਾਂ ਦੇ ਪੀਣ ਵਾਲਾ ਪਾਣੀ ਹੁੰਦਾ। ਅੱਛਾ ਪਾਣੀ ਦੇ ਭਰਦੇ ਆ, ਕੱਪੜੇ ਕਿੱਥੇ ਧੋਦੇ ਸਨ। ਅੱਛਾ, ਇੰਨਾ ਪਾਣੀ ਹੈ ਸਭ। ਮੈਂ ਤੁਹਾਨੂੰ ਉਸ ਮਸੀਹਾ, ਅੱਲਾ ਦਰਵੇਸ਼, ਅੱਲਾ ਦੇ ਨੇਕ ਬੰਦਾ ਤੇ ਅੱਲਾ ਦਾ ਵਲੀ ਚੌਧਰੀ ਦੋਸਤ ਮੁਹੰਮਦ ਚੀਮਾ, ਜਿਹੜਾ ਤੁਹਾਡੇ ਪਿੰਡ ਦਾ ਭੋਪਾਲ ਵਾਲੇ ਦਾ ਜ਼ੈਲਦਾਰ ਸੀ, ਇਹ ਆਰਾਮ ਕਰ ਰਿਹਾ ਜੀ। ਇਹ ਉਸ ਦੀ ਕਬਰ ਮੁਬਾਰਕ ਜੇ। ਲੋ ਜੀ, ਇਹ ਦੇਖੋ ਹੁਣ ਭੋਪਾਲ ਵਾਲੇ ਦੀ ਕਿੰਨੀ ਆਬਾਦੀ ਹੋ ਗਈ, ਕਿਉਂਕਿ 47 ਦੀ ਵੰਡ ਤੋਂ ਪਹਿਲੇ ਜਿਹੜਾ ਨਾ ਮੁਸਲਮਾਨ ਵੀ ਚੀਮੇ ਸਨ ਤੇ ਸਿੱਖ ਵੀ ਚੀਮੇ ਸਨ। ਇਹ ਸੇਮ ਪੁਰਾਣੀਆਂ ਹੀ ਹੈ ਜੀ, ਇਹ ਸੇਮ ਨਾਲਾ। ਅੱਛਾ, ਮੈਂ ਇਸ ਵਾਸਤੇ ਰਿਕਾਰਡ ਕਰਨ ਦੇ ਹਾਂ। ਅੱਛਾ, ਤੇ ਇਹ ਸੇਮ ਨਾਲ ਹੈ 47 ਦੀ ਵੰਡ ਤੋਂ ਪਹਿਲੇ ਦਾ। ਇਹ ਅਸਲ ਦੇ ਵਿੱਚ ਜਿਹੜਾ ਨਾ ਬਣਾਇਆ ਜਾਂਦਾ ਸੀ, ਕੋਈ ਬਾਰਿਸ਼ਾਂ ਵਗੈਰਾ ਜਿਸ ਵਕਤ ਕੋਈ ਸੈਲਾਬੀ ਪਾਣੀ ਆ ਜਾਵੇ ਤਾਂ ਉਹ ਇਹਨਾਂ ਦੇ ਵਿੱਚੋਂ ਜਿਹੜਾ ਨਾ ਉਹ ਗੁਜ਼ਾਰਿਆ ਜਾ ਸਕੇ। ਤੇ ਇਹਦੀ ਆਬਾਦੀ ਜਿਹੜੀ ਹੈ ਨਾ ਜੀ ਇੱਧਰੋਂ ਸ਼ੁਰੂ ਹੋ ਜਾਂਦੀ, ਤੇ ਬੜੇ ਅੱਛੇ ਘਰ ਨੇ ਲੋਕਾਂ ਨੇ ਬਣਾਏ ਹੋਏ, ਕੋਠੀਆਂ ਜਿਹੜੀਆਂ ਨਾ ਉਹ ਅੱਛੀਆਂ ਖੂਬਸੂਰਤ। ਇਹ ਦੇਖੋ ਜੀ, ਨਾਲ ਹੀ ਨੇ, ਇਹ ਦੇਖੋ ਕਿੰਨੀ ਜ਼ਬਰਦਸਤ ਕੋਠੀ ਬਣਾਈ ਹੋਈ ਹੈ, ਬਹੁਤ ਹੀ ਖੂਬਸੂਰਤ। ਇਹ ਵੀ ਚੀਮਾ ਹਾਊਸ, ਤੇ ਇਹਨਾਂ ਦੇ ਵਿੱਚ ਤਾਂ ਖੈਰ ਹੁਣ ਪਾਣੀ ਜਿਹੜਾ ਨਹੀਂ ਸੀ ਉਹ ਗੰਦਾ ਹੀ ਜਾਂਦਾ। ਤੇ ਇਹ ਲੋਕ ਛੋਟੇ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਈਆ ਜਿਹੜਾ ਨਹੀਂ ਭੋਪਾਲ ਵਾਲੇ 'ਚ ਲਾ ਦਿੱਤਾ, ਬਹੁਤ ਹੀ ਜ਼ਿਆਦਾ ਪੈਸੇ ਲਗਾਏ ਨੇ, ਥੋੜ੍ਹੇ ਜਿਹੇ ਪੈਸੇ ਨਹੀਂ ਲਗਾਏ। ਤੇ ਅਗਰ ਦੇਖਿਆ ਜਾਏ ਇਹਨਾਂ ਦੇ ਰਿਹਾਇਸ਼ਾਂ ਨੂੰ, ਤੇ ਇਹਨਾਂ ਦੇ ਜਿਹੜਾ ਨਾ ਜ਼ਰੀਆ ਮੁਆਸ਼ ਵੀ ਜ਼ਾਹਰ ਹੈ ਕਿ ਫਿਰ ਅੱਛਾ ਹੀ ਹੋਵੇਗਾ ਜੇਕਰ ਇਹਨਾਂ ਦੀਆਂ ਰਿਹਾਇਸ਼ਾਂ ਅੱਛੀਆਂ ਨੇ। ਤੇ ਇਹ ਵੀ ਪੁਰਾਣੀ ਜਿਹੜੀ ਆਬਾਦੀ ਹੈ ਜੀ। ਤੇ ਹੁਣ ਇਹ ਸਾਰੀ ਪੁਰਾਣੀ ਆਬਾਦੀ, ਤੇ ਇਹ ਜਿਹੜਾ ਇਹ ਘਰ ਨੂੰ ਅਗਰ ਦੇਖਿਆ ਜਾਵੇ ਕਿ ਇੱਥੇ ਇਹ ਸਾਰੇ ਘਰ ਜਿਹੜੇ ਨੇ ਪੁਰਾਣੇ 47 ਦੀ ਵੰਡ ਤੋਂ ਪਹਿਲੇ ਹੈ ਵਾ। ਇਹ ਮਸਜਿਦ ਨਾਲ ਦੇਖੋ ਜੀ, ਇਹ ਛੋਟੀ ਗਲੀਆਂ, ਇਹ ਪੁਰਾਣਾ ਪਿੰਡ ਤੇ ਘਰ ਆਲੀਸ਼ਾਨ ਹੈ। ਥੋੜ੍ਹੀ ਜਿਹੀ ਗਲੀਆਂ 'ਚ ਲੋਕਾਂ ਨੇ ਕਰੋੜਾਂ ਰੁਪਇਆ ਜਿਹੜਾ ਨਾ ਲਗਾ ਦਿੱਤਾ। ਤੁਸੀਂ ਚੰਨਨ ਸਿੰਘ ਦੇ ਘਰ ਵੇਖਣਾ ਹੈ ਜਾਂ ਉਹਨਾਂ ਦਾ ਡੇਰਾ ਵੇਖਣਾ, ਕੀ ਵੇਖਣਾ ਚਾਹੁੰਦੇ ਹੋ? ਨਾਲ ਦੇਖਣਾ ਹੈ ਆਪਣੇ ਜ਼ੈਲਦਾਰ ਦੀ ਕਬਰ, ਇੱਥੇ ਸਮਾਧ ਕੋਈ ਉਹਨਾਂ ਦੀ, ਮੜੀਆਂ, ਗੁਰਦੁਆਰਾ ਇੱਕੋ ਹੀ ਸੀ ਪਿੰਡ 'ਚ, ਵੱਡਾ ਗੁਰਦੁਆਰਾ ਉਹ ਹੀ ਸੀ, ਨਾਲ ਜੰਝ ਘਰ ਵੀ ਸੀ ਉਹਨਾਂ ਦਾ। ਅੱਛਾ ਜੀ, ਤੇ ਉਹ ਗੁਰਦੁਆਰਾ ਉੱਥੇ ਮੁਸਲਮਾਨ ਦੀਆਂ ਰਿਹਾਇਸ਼ਾਂ ਨੇ ਹੁਣ। ਹਾਂ, ਮੰਦਿਰ 2 ਵਜੇ ਆਏ, ਮੰਦਿਰ 2 ਹੈ, 2 ਮੰਦਿਰ ਆਏ। ਠੀਕ, ਉਹ ਚਲੋ ਦੇਖਦੇ। ਇੱਕ ਤਾਂ ਮੁਸਲਿਮ ਮਾਰਕੀਟ 'ਚ, ਇੱਕ ਅੰਦਰੂਨੀ ਸ਼ਹਿਰ ਦੇ ਵਿੱਚ। ਇੱਥੋਂ ਦਾ ਸਰਮਾਇਆਦਾਰ ਹਿੰਦੂਆਂ ਦੇ ਵਿੱਚੋਂ ਕੀ, ਪੂਰੇ ਡਿਸਟ੍ਰਿਕਟ ਦੇ ਵਿੱਚੋਂ ਕੀ, ਪੂਰੇ ਪੰਜਾਬ ਵਿੱਚੋਂ ਕੀ, ਮੂਲ ਰਾਜ ਸਾਹਿਬ ਜਿਹੜੇ ਸਰਮਾਇਆਦਾਰ ਸਨ, ਜਿਹਨਾਂ ਆਰੀਆ ਸਕੂਲ ਬਣਵਾਇਆ ਸੀ ਭੋਪਾਲ ਵਾਲਾ। ਮੂਲ ਰਾਜ ਆਰੀਆ ਹਾਈ ਸਕੂਲ ਭੋਪਾਲ ਵਾਲਾ ਉਹਨੇ ਬਣਵਾਇਆ ਸੀ। ਉਹਨਾਂ ਦੀ ਕਾਬਸ਼ਾਂ ਦਾ ਨਤੀਜਾ ਜੀ, ਉਹਨਾਂ ਬੜਾ ਕੁਝ ਕੀਤਾ ਭੋਪਾਲ। ਫਿਰ ਇਸੇ ਤਰ੍ਹਾਂ ਆਰੀਆ ਹਾਈ ਸਕੂਲ ਉੱਥੇ ਜਾ ਕੇ ਇੰਡੀਆ 'ਚ ਉਹਨਾਂ ਨੇ ਬਣਵਾਇਆ, ਉਹ ਵੀ ਭੋਪਾਲ ਵਾਲਾ ਹੀ ਨਾਂ ਰੱਖਿਆ, ਉਹ ਵੀ ਭੋਪਾਲ ਵਾਲਾ ਹੀ ਨਾਮ ਰੱਖਿਆ। ਮੇਰੇ ਬਾਲ ਸਾਹਿਬ ਦੱਸ ਦੇਣਾ ਜੀ। ਸਾਨੂੰ ਲੱਗਾ ਸਾਨੂੰ ਲੋਕਾਂ ਨੂੰ ਤਾਂ ਇੰਨਾ ਨਹੀਂ ਸੀ ਇਜਾਜ਼ਤ ਹੁੰਦੀ ਕਿ ਮੂਰਾਜ ਦੇ ਘਰ ਕੇ ਵੀ ਖਲੋਣ ਦੀ। ਅੱਛਾ, ਜਾਂ ਉਹਨਾਂ ਦੀ ਖੂਹ 'ਚ ਪਾਣੀ ਭਰ ਕੇ ਲਿਆਉਂਦੀ ਵੀ। ਅੱਛਾ, ਉਹ ਤੇ ਮੂਰਾਜ ਤੇ ਉਹਦੀਆਂ ਭਰਜਾਈਆਂ ਜੋ ਉੱਤੇ ਆਪਣਾ ਬਾਸਕਟ ਸੁੱਟਦੀਆਂ, ਉੱਤੇ ਚਲਕੜੀ ਉਹਨਾਂ ਲਾਈ ਸੀ, ਬਾਸਕਟ ਉੱਤੇ ਟੁਰ ਜਾਂਦੀ ਸੀ ਦੂਸਰੀ ਮੰਜ਼ਲ 'ਤੇ। ਅੱਛਾ, ਪਾਣੀ ਲਾ ਲੈਂਦੀਆਂ ਸਨ। ਮੁਸਲਮਾਨ ਤੋਂ ਭਾਰ ਹੀ ਨਹੀਂ ਸਕਦੇ। ਮੁਸਲਮਾਨਾਂ ਤੇ ਇੱਧਰ ਖੂਹੀਆਂ ਸਨ, ਇੱਧਰ ਖੂਹੀਆਂ ਸਨ, ਉੱਧਰ ਖੂਹੀਆਂ। ਮੁਸਲਮਾਨ ਉਸ ਪਾਸੇ ਨਹੀਂ ਕੋਈ ਵੀ ਜਾ ਸਕਦਾ। ਲੇਕਿਨ ਮੂਰਾਜ ਜ਼ਾਤੀ ਤੌਰ 'ਤੇ ਅੱਛਾ ਆਦਮੀ ਸੀ, ਉਹਨੇ ਬੜਾ ਮੁਸਲਮਾਨਾਂ ਬੱਚੀਆਂ ਨੂੰ ਵੀ ਜੇਦ ਦਿੱਤਾ, ਬੜੇ ਅੱਛੇ ਤਰੀਕੇ ਨਾਲ ਸ਼ਾਦੀਆਂ ਕੀਤੀਆਂ ਨੇ। ਅੱਛਾ ਜੀ, ਗੁਰਦੁਆਰੇ ਦੀ ਕੀ ਕੰਡੀਸ਼ਨ ਹੈ ਇੱਥੇ ਹੁਣ ਭੋਪਾਲ ਵਾਲੇ 'ਚ? ਗੁਰਦੁਆਰਾ ਸਿਰਫ ਉਹਦਾ ਉਹ ਗੁੰਬਦ ਜਾਂ ਮੰਦਿਰ ਜਿਹਾ ਉਹ ਹੀ ਉੱਤੇ ਖੜਿਆ ਹੈ,
ਤੇ ਗੁਰਦੁਆਰੇ ਦਾ ਜਿਹੜਾ ਸਿੱਖਾਂ ਦਾ ਗੁਰਦੁਆਰਾ ਹੈ। ਸੁੱਖਾਂ ਦਾ ਗੁਰਦੁਆਰਾ ਦੀ ਜਗ੍ਹਾ ਢੱਟ ਗਿਆ ਜੇ ਅਸਲੇ ਅੱਛਾ ਜੀ। ਗੁਰਦੁਆਰਾ ਜਿਹੜਾ ਸੀ, ਅੱਛਾ ਜੀ। ਲੇਕਿਨ ਬੜਾ ਗੁਰਦੁਆਰਾ ਹੋਈ ਸੀ, ਇੱਕੋ ਹੀ ਗੁਰਦੁਆਰਾ ਸੀ ਪੂਰੇ ਪਿੰਡ, ਉਹਦੇ ਭਾਵੇਂ ਜਿੰਨੀਆਂ ਮਰਜ਼ੀ ਪੱਤੀਆਂ ਸਨ, ਗੁਰਦੁਆਰਾ ਇੱਕੋ ਹੀ ਸੀ। ਖੂਹੀ ਦੀ ਪਾਣੀ ਦਾ ਕੀ ਚੱਕਰ ਸੀ? ਖੂਹੀ ਦੀ ਪਾਣੀ ਦਾ ਚੱਕਰ ਸੱਚ ਹੈ ਕਿ ਮੂਲਰਾਜ ਸਾਹਿਬ ਜਿਹੜੇ ਸਨ, ਮੂਲਰਾਜ ਸਾਹਿਬ ਤਾਂ ਨਹੀਂ ਮੈਂ ਆਂਦਾ, ਉਹਦਾ ਭਾਈ ਇੱਕ ਨੰਦਾ ਹੁੰਦਾ ਸੀ, ਅੱਛਾ ਜੀ। ਉਹਦੇ ਘਰ ਦੇ ਨਾਲ ਖੂਹੀ ਸੀ। ਹੁਣ ਤਾਂ ਲੋਕੀ ਪੰਡਤ ਆਂਦੇ ਨਾ, ਹਾਂਜੀ। ਆਂਦੇ ਉਸ ਵੇਲੇ ਸ਼ਾਮਾਂ ਦਾ ਘਰ ਹੀ ਆਂਦੇ ਸਨ। ਸ਼ਾਹ ਠੀਕ ਹੈ। ਸ਼ਾਮਾਂ ਦਾ ਘਰ ਸੀ। ਸ਼ਾਹ ਨਹੀਂ ਉਤੋਂ ਬਾਸਕਟਾਂ ਸੁੱਟਦੀਆਂ ਹਨ, ਜਿਵੇਂ ਬੋਕਾ ਨਹੀਂ ਸੁੱਟਿਆ ਜਾਂਦਾ, ਬਾਸਕਟਾਂ ਹੁੰਦੀਆਂ ਹਨ, ਉਹਦੀਆਂ ਉਹ ਥੱਲੇ ਖੂਹੀ ਜਾਣੀਆਂ ਕਰਨੀਆਂ, ਭਾਰ ਕੇ ਤੋਂ ਉਹਨਾਂ ਉੱਤੇ ਖਿੱਚ ਲੈਣੀਆਂ ਕਰਨੀਆਂ। ਘਰ ਡਬਲ ਟ੍ਰਿਪਲ ਸਟੋਰੀ ਹੁੰਦੇ ਸਨ। ਤਾਂ ਅਜੇ ਵੀ ਇੱਕ ਘਰ ਹੈ ਜਾਂ ਮੂਲਰਾਜ ਵਾਲਾ ਹੈ ਨਾ, ਘਰ ਮੌਜੂਦ ਹੈ ਜੀ। ਅੱਛਾ। ਉਹ ਵੀ ਤੁਹਾਨੂੰ ਵਿਜ਼ਿਟ ਉਹਦਾ ਕਰਵਾਉਂਦੇ ਆ ਜੀ। ਠੀਕ ਹੈ। ਉਸੇ ਮਾਸਟਰ ਗੁਲਾਮ ਕਾਦਰ ਸਾਹਿਬ ਅੱਜ ਕੱਲ੍ਹ ਰਿਆਸਤ ਵਜ਼ੀਰ ਨੇ, ਅੱਛਾ ਜੀ। ਉਹਨਾਂ ਖਰੀਦੇ ਆ, ਤੇ ਅਜੇ ਵੀ ਉਹ ਲੱਕੜੀ ਦਾ ਬਣਿਆ ਜੀ ਸਾਰਾ। ਅੱਛਾ। ਬਾਦਸ਼ਾਹ ਦੇ ਉਹ ਲੱਕੜੀ ਦੇ ਜਜੇ। ਠੀਕ। ਤੇ ਮੂਲਰਾਜ ਸਾਹਿਬ ਦਾ ਜਿਹੜਾ ਘਰ ਹੈ ਇਹ 4 ਹਿੱਸੇ ਤਕਸੀਮ ਹੈ। ਅੱਛਾ। ਇਹ ਤਕਰੀਬਨ ਕਨਾਲ ਕੁ ਜਗ੍ਹਾ ਸੀ, ਅੱਛਾ। ਉਸ ਵੇਲੇ ਟਿੱਪਰ ਸਟੋਰੀ ਬਣਿਆ ਸੀ। ਅੱਛਾ। ਉਹ ਫਿਰ ਇਹਦੇ 'ਚ ਆ ਕੇ ਮੇਵਾਤੀ ਖਾਨਦਾਨ ਆ ਗਿਆ। ਅੱਛਾ। ਮੇਵਾਤੀਆਂ ਨੂੰ ਜਗ੍ਹਾ ਸ਼ਗ੍ਹਾ ਵੀ ਉਹ ਲਾਟੋਂ ਬਾਹਰ ਹੋ ਗਈਆਂ ਮੂਲਰਾਜ ਸਾਹਿਬ ਵਾਲੀਆਂ ਨੇ। ਚੌਧਰੀ ਇੰਦਰਨਾਥ ਚੀਮਾ ਹੁੰਦਾ ਜੀ, ਇੰਗਲਿਸ਼ ਟੀਚਰ ਕਿਤੇ ਭਗਵਾਨ ਵਾਲੇ, ਲੇਕਿਨ ਉਹ ਸ਼ਾਮਾਂ ਹੀ ਲਾਇਆ ਹੁੰਦਾ ਸੀ। ਇਹ ਵੀ ਸੁਣਿਆ ਕਿ ਬਾਅਦ ਜਦੋਂ ਇੰਡੀਆ ਮਾਈਗ੍ਰੇਸ਼ਨ ਕਰਕੇ ਚਲੇ ਗਏ ਨਾ, ਤੇ ਇਹਨਾਂ ਜਿਹੜਾ ਸਕੂਲ ਦੇ ਜਿੰਨਾ ਅਮਲਾ ਸੀ ਨਾ, ਸਤਿਆ ਰਾਮ ਸਿੰਘ ਤੇ ਆਪਣਾ ਇੰਦਰਨਾਥ ਚੀਮਾ, ਇਹਨਾਂ ਨੇ ਉਹਨਾਂ ਫਿਰ ਆਪਣਾ ਪੰਜਾਬ ਦੀ ਜਿੰਨੀ ਪ੍ਰਾਪਰਟੀ ਸੀ ਨਾ, ਇਹਨਾਂ ਨੇ ਜਿਹੜੀ ਟੀਚਰਾਂ ਨੂੰ, ਕਿ ਉਦੋਂ ਉਹਨਾਂ ਦੇ ਖਿਦਮਤਗਾਰ ਸਨ। ਹੈ ਜੱਟ ਚੀਮੇ ਸਨ, ਲੇਕਿਨ ਉਹਨਾਂ ਦੇ ਖਿਦਮਤਗਾਰ ਸਨ, ਅਤੇ ਸ਼ਾਮਾਂ ਨੇ ਫਿਰ ਇਹਨਾਂ ਨੂੰ ਦੇ ਦਿੱਤੀਆਂ। ਅਤੇ ਹੁਣ ਮੂਲਰਾਜ ਸਾਹਿਬ ਦਾ ਘਰ ਜਿਹੜਾ 4 ਹਿੱਸੇ ਤਕਸੀਮ ਹੋ ਚੁੱਕੇ ਆ, ਉੱਥੇ 4-5 ਖਾਨਦਾਨ ਰਹਿੰਦੇ ਨੇ, ਅੱਗੋਂ ਮੁਖਤਲਿਫ ਜਗ੍ਹਾ 'ਤੇ ਵਿਕਿਆ ਵੀ ਹੈ। ਅਤੇ ਜਿਹੜਾ ਉਹਦਾ ਭਾਈ ਸੀ ਨੰਦਾ, ਇਹ ਨਹੀਂ ਪਤਾ ਨੰਦ ਕੁਮਾਰ ਸੀ ਨਾ ਉਹਦਾ, ਕੀ ਨੰਦਾ ਹੀ ਕਹਿੰਦੇ ਸਨ, ਸ਼ਾਹੂਕਾਰਾ ਕਰਦਾ ਸੀ। ਉਹਨਾਂ ਦਾ ਘਰ ਅਜੇ ਵੀ ਹੈ, ਮੌਜੂਦ ਹੈ ਉਸੇ ਹਾਲਤ 'ਚ। ਠੀਕ ਹੈ। ਲੋ ਜੀ ਸਰਦਾਰ ਜੀ, ਚੱਲਦੇ ਹੁਣ ਜਿਹੜੀ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਨੇ ਕੁਛ, ਤੇ ਉਹ ਤੁਹਾਨੂੰ ਦਿਖਾਉਂਦੇ ਆ। ਇਹ ਭੋਪਾਲ ਵਾਲੇ ਦੀ ਮਸਜਿਦ ਗੌਸੀ ਹੈ, ਮਹੱਲਾ ਜ਼ੈਲਦਾਰਾ। ਇਹ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਪਹਿਲੇ ਦੀ ਮਸਜਿਦ ਹੈ ਜੀ, ਤੇ ਹੁਣ ਇਹਦੇ ਜਿਹੜਾ ਨਾ ਕੰਮ ਹੋ ਰਿਹਾ। ਤੇ ਇਹ ਬਾਦੀ ਜਿਹੜੀ ਹੈ ਸਾਰੀ ਪੁਰਾਣੀ ਹੋਈ ਹੈ, ਤੇ ਇਹਦੇ ਵਿੱਚ ਮੁਸਲਮਾਨ ਵੀ ਰਹਿੰਦੇ ਸਨ। ਇਹ ਜ਼ੈਲਦਾਰਾ ਦਾ ਮੁਹੱਲਾ। ਲੋ ਜੀ ਸਰਦਾਰ ਜੀ, ਜਿਹੜੇ ਦੋਸਤ ਮੁਹੰਮਦ ਜ਼ੈਲਦਾਰ ਸਾਹਿਬ ਜਿਹੜੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਜਾਨ ਬਚਾਈ, ਇਹ ਉਹਨਾਂ ਦੇ ਬੇਟੇ ਜਿਹੜੇ ਨਾ, ਇਹ ਉਹਨਾਂ ਦਾ ਘਰ ਹੈ, ਬਾਅਦ 'ਚ ਬਣਿਆ ਹੈ। ਉਸ ਦੇ ਬਾਵਜੂਦ ਜਿਹੜਾ ਇਹਨਾਂ ਦੀ ਹਾਲਤ ਜਿਹੜੀ ਨਾ ਉਹ ਖਸਤਾ ਹੋ ਗਈ ਹੈ। ਤੇ ਇਹ ਤੁਸੀਂ ਖੁਦ ਹੀ ਮਹਿਸੂਸ ਕਰ ਸਕਦੇ ਹੋ ਕਿ ਜਿਹੜਾ ਮਤਲਬ ਪਾਕਿਸਤਾਨ ਬਣਨ ਤੋਂ ਬਾਅਦ ਦੇ ਜਿਹੜੇ ਮਕਾਨ ਬਣੇ ਨੇ, ਉਹਨਾਂ ਦੀ ਜਿਹੜੀ ਹੈ ਨਾ ਉਹ ਹਾਲਤ ਜਿਹੜੀ ਖਸਤਾ ਹੋ ਗਈ, ਤੋਂ ਰਹਿਣ ਦੇ ਕਾਬਲ ਨਹੀਂ ਹੈਗੇ। ਤੇ ਇਹ ਦਾਇਰਾ ਦੇ ਨਾਲ ਹੀ ਇਧਰ ਦੱਸਦੇ ਨੇ ਜੀ ਸਕੂਲ ਹੈ। ਤੇ ਇਹ ਜਿਹੜੀ ਨਾ ਆਬਾਦੀ ਇਹ ਇਧਰ ਇਹ ਪੁਰਾਣੀ ਹੋਈ ਹੈ। ਉਸ ਵੇਲੇ ਨਾ ਰੰਗ ਹੋਰ ਹੁੰਦਾ ਸੀ, ਇਹ ਨਹੀਂ ਹੁੰਦਾ ਸਕੂਲ ਹੈ ਇਹ ਜਿੱਥੇ ਆਦਮੀ ਖੜਾ ਹੈ। ਜਿਹੜੇ ਆਦਮੀ ਖੜਾ ਸਾਰੇ ਸਕੂਲ ਹੈ। ਅੱਛਾ ਅੱਛਾ, ਠੀਕ ਹੈ। ਇਹ 47 ਦੇ ਪਹਿਲੇ ਦਾ ਹੈ। ਸਿਰਫ 1 ਮਿੰਟ ਠਹਿਰੇ ਜੀ। ਲੋ ਜੀ, ਇਹ ਜਿਹੜਾ ਨਾ ਇਹ ਹਾਈ ਸਕੂਲ ਹੈ, ਗਵਰਨਮੈਂਟ ਗਰਲਸ ਹਾਈ ਸਕੂਲ ਭੋਪਾਲ ਵਾਲਾ। ਤੇ ਇੱਕ ਦਰਵਾਜ਼ਾ ਜੀ ਇਹ ਆ, ਤੇ ਇੱਕ ਦਰਵਾਜ਼ਾ ਇਹਦਾ ਪਰਲੀ ਸਾਈਡ ਤੇ। ਤੇ ਇਹ ਜਿਹੜਾ ਨਾ ਇੱਥੇ ਇਹਨਾਂ ਦਾ ਬੋਰਡ ਲਿਖਿਆ ਹੈ ਹਾਈ ਸਕੂਲ ਦਾ। ਤੇ ਇਹ ਕਾਫੀ ਸਾਰੀ ਬੜੀ ਬਿਲਡਿੰਗ ਆ, ਅੱਗੇ ਤੱਕ ਜਾ ਰਹੀ ਹੈ, ਫਿਰ ਇਸੇ ਤਰ੍ਹਾਂ ਪਰਲੀ ਸਾਈਡ ਤੇ ਵੀ ਚਲੇ ਜਾਂਦੀ ਹੈ। ਹੁਣ ਇੱਥੇ ਜਿਹੜਾ ਨਾ ਬੱਚੀਆਂ ਦਾ ਸਕੂਲ ਹੈ, ਤੇ ਇਹਦੇ ਨਾਲ ਇਹ ਸਾਰਾ ਸਕੂਲ ਦਾ ਹਿੱਸਾ ਹੈ। ਇਹ ਦੇਖੋ ਨਾ ਜੀ। ਤੇ ਇਹਦੋਂ ਖੈਰ ਇਮਾਰਤ ਖਸਤਾ ਹਾਲ ਹੋ ਗਈ ਹੈ। ਤੇ ਇਹ ਨਾ ਜਿਸ ਵਾਸਤੇ ਨਾ ਕਮਰੇ ਇਸਤੇਮਾਲ 'ਚ ਨਹੀਂ ਹੈਗੇ। ਲੈ ਬਾਪੂ ਸੌਦਾਗਰ ਚੰਨਨ ਸਿੰਘ ਜੀ, ਮੈਂ ਤੁਹਾਨੂੰ ਉਸ ਮਸੀਹਾ ਅੱਲਾ ਦਰਵੇਸ਼, ਅੱਲਾ ਦੇ ਨੇਕ ਬੰਦਾ ਤੇ ਅੱਲਾ ਦਾ ਵਲੀ ਚੌਧਰੀ ਦੋਸਤ ਮੁਹੰਮਦ ਚੀਮਾ, ਜਿਹੜਾ ਤੁਹਾਡੇ ਪਿੰਡ ਦਾ ਭੋਪਾਲ ਵਾਲੇ ਦਾ ਜ਼ੈਲਦਾਰ ਸੀ, ਇਹ ਆਰਾਮ ਕਰ ਰਿਹਾ ਜੀ। ਇਹ ਉਸ ਦੀ ਕਬਰ ਮੁਬਾਰਕ ਜੇ। ਇਹ ਉਹੀ ਬੰਦਾ ਜੇ ਜਿਹਨੇ ਤੁਹਾਡੇ ਖਾਨਦਾਨ ਦੇ ਹਜ਼ਾਰਾਂ ਇਨਸਾਨਾਂ ਦੀ ਜਾਨ ਬਚਾਈ ਤੇ ਆਪਣੇ ਪੁੱਤਰ ਦੀ ਜਾਨ ਖਤਰੇ 'ਚ ਪਾਈ। ਤੁਹਾਡਾ ਮੁਹਾਫਿਜ਼ ਆਪਣੇ ਪੁੱਤਰ ਨੂੰ ਬਣਾ ਕੇ ਭੇਜਿਆ। ਚੰਨਨ ਸਿੰਘ ਸਾਹਿਬ, ਇੱਕ ਤੁਹਾਨੂੰ ਹੋਰ ਦੱਸੀਏ, ਇਹ ਕਬਰਾਂ ਉੱਤੇ ਬਣਾਈਆਂ ਗਈਆਂ ਨੇ। ਉਹਨਾਂ ਦੀਆਂ ਕਬਰਾਂ 4-4 5 ਫੁੱਟ ਥੱਲੇ ਸਨ, ਫੁੱਟ ਮਿੱਟੀ ਪਵਾ ਕੇ,
ਉੱਚੀ ਕਰਾਈ ਹੈ, ਸੜਕ ਦੇ ਨਾਲ ਬਰਾਬਰ ਲੈਵਲ ਦਾ ਕੀਤਾ। ਉਹ ਨਾਲ ਇਹ ਮਸਜਿਦ ਵੀ ਬਣਾਉਣ ਡਿਆ, ਉਹਨਾਂ ਕੰਮ ਸ਼ਮ ਕਰਵਾਇਆ। ਕਜ਼ਾਫੀ ਸਫਦਰ ਚੀਮਾ ਸਾਹਿਬ ਉਹਨਾਂ ਦੇ ਪੋਤਰੇ ਨੇ, ਉਹਨਾਂ ਨੇ ਕੀਤਾ। ਤੇ ਕਬਰਸਤਾਨ ਸਿਰਫ ਉਹਨਾਂ ਦੇ ਜ਼ੈਲਦਾਰਾਂ ਦਾ ਤੇ ਜ਼ੈਲਦਾਰਾਂ ਦੇ ਬੱਚਿਆਂ ਦਾ, ਔਰ ਇੱਥੇ ਸਾਡੇ ਲੋਕਾਂ ਦੇ ਵਿੱਚ ਇੰਟਰ ਕੋਈ ਨਹੀਂ, ਉਹਨਾਂ ਦਾ ਹੀ ਹੈ। ਇਸੇ ਕਬਰਸਤਾਨ ਦੇ ਨਾਲ ਇਹ ਛੋਟੀ ਜਿਹੀ ਜੀ ਇਹ ਮਸਜਿਦ ਬਣਾਈ ਹੈ ਤੇ ਇਹ ਤਮੀਰ ਹੋ ਰਹੀ ਹੈ। ਹਾਂਜੀ, ਇਹ ਜ਼ੇਰੇ ਤਮੀਰ ਹੈ। ਤੇ ਜਿਨ੍ਹਾਂ ਦੁਨੀਆ ਤੇ ਵੀ ਭਲਾ ਕੀਤਾ ਹੋਵੇ ਨਾ ਜੀ, ਬਗੈਰ ਮਜ਼ਹਬ ਦੀ ਤਫਰੀਕ ਤੋਂ ਤੇ ਬਗੈਰ ਜ਼ਾਤ ਪਾਤ ਤੋਂ, ਉਹਨਾਂ ਦਾ ਜੋ ਆਖਿਰਤ 'ਚ ਵੀ ਭਲਾ ਹੀ ਹੁੰਦਾ ਹੈ। ਮਨੀਰ ਸਾਹਿਬ ਸਨ ਜੇ ਟਾਂਗੇ ਵਾਲੇ ਦੇ ਨਾਲ ਨੇ ਗਏ ਜਾ ਕੇ, ਜਿਨ੍ਹਾਂ ਆਖਿਆ ਸੀ ਜੀ ਮੇਰੇ ਬਾਪ ਦਾ ਪੈਗਾਮ ਹੈ, ਇਹ ਉਹਨਾਂ ਦੀ ਔਲਾਦ ਹੈ ਸਾਰੀ ਬੇਟੀ। ਅੱਛਾ ਅੱਛਾ, ਇਹ ਚੌਧਰੀ ਮਨੀਰ ਦੀ ਔਲਾਦ ਹੈ। ਮਨੀਰ ਦੀ ਔਲਾਦ, ਜਿਹੜਾ ਇਹਨਾਂ ਦਾ ਛੋਟਾ ਬੇਟਾ ਜਿਹੜਾ ਛੋਟਾ ਬੇਟਾ ਜਿਨ੍ਹਾਂ ਦਾ ਮੁਹਾਫਿਜ਼ ਬਣ ਕੇ ਗਿਆ ਬਣ ਕੇ ਗਿਆ ਸੀ। ਲਓ ਜੀ, ਇਹ ਸਾਰੇ ਉਹਨਾਂ ਦੇ ਔਲਾਦ ਦੇ ਘਰ ਨੇ। ਇਹ ਸਾਰੀ ਜ਼ਮੀਨ ਵੀ ਉਹਨਾਂ ਦੀ। ਹਾਂਜੀ, ਤੇ ਇਹ ਦੁਆ ਹੈ ਜੀ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ, ਚੌਧਰੀ ਮਨੀਰ ਸਾਹਿਬ ਦੇ ਵੀ ਤੇ ਜ਼ੈਲਦਾਰ ਸਾਹਿਬ ਜਿਹੜੇ ਦੋਸਤ ਮੁਹੰਮਦ ਸਾਹਿਬ, ਤੇ ਅੱਲਾਹ ਉਹਨਾਂ ਦੀ ਜਿਹੜਾ ਨਾ ਕਰਵਰ ਜਿਹੜਾ ਨਾ ਜੰਨਤ 'ਚ ਜਗ੍ਹਾ ਦੇਵੇ। ਤੇ ਹੁਣ ਜਿਹੜਾ ਨਾ ਜੀ ਉਹ ਦੁਨੀਆ ਤੋਂ ਚਲ ਗਏ ਨੇ, ਨਾਮ ਰਹਿ ਗਏ ਨੇ। ਤੇ ਵਾਰਿਸ ਸ਼ਾਹ ਵੀ ਕਹਿੰਦੇ ਨੇ, ਵਾਰਿਸ ਸਦਾ ਉਹ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇ ਕਮਾਈਆਂ ਨੇ। ਤੇ ਨੇਕ ਕਮਾਈ ਸਿਰਫ ਇਹ ਨਹੀਂ ਕਿ ਮੁਸਲਮਾਨ ਦੇ ਕੰਮ ਆਓ, ਨੇਕ ਕਮਾਈ ਇਸ ਚੀਜ਼ ਦਾ ਨਾਮ ਹੀ ਹੈ ਕਿ ਗੈਰ ਮੁਸਲਮ ਦੇ ਕੰਮ ਵੀ ਆਵੇ।